ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਕਰਦਾ। ਵਿਊਅਰਸ, ਜਿੱਥੇ ਪੰਜਾਬ ਵਿਧਾਨ ਸਭਾ ਚੋਣਾਂ ਦਿਨੋਂ ਦਿਨ ਨੇੜੇ ਆ ਰਹੀਆਂ ਹਨ, ਉੱਥੇ ਹਾਲ ਹੀ ਵਿੱਚ ਲੁਧਿਆਣਾ ਵਿਖੇ ਇੱਕ ਹਿੰਦੂ ਲੀਡਰ ਦੀ ਮੌਤ 'ਤੇ ਸਿੱਖ ਐਕਟਿਵਿਸਟ ਨੂੰ ਪ੍ਰਸ਼ਾਸਨ ਵੱਲੋਂ ਤੰਗ ਪਰੇਸ਼ਾਨ ਕਰਨ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ। ਇਸ ਦੇ ਨਾਲ ਹੀ SYL ਮੁੱਦੇ 'ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਵੱਲੋਂ ਪੰਜਾਬ ਨੂੰ ਸਿੱਧਾ ਇਸ਼ਾਰਾ ਕੀਤਾ ਗਿਆ ਕਿ ਹਰਿਆਣਾ ਨੂੰ ਪਾਣੀ ਦਿੱਤਾ ਜਾਵੇਗਾ ਅਤੇ ਸੁਪਰੀਮ ਕੋਰਟ ਦੇ ਪਹਿਲਾਂ ਲਏ ਗਏ ਫੈਸਲੇ ਸੁਪਰੀਮ ਕੋਰਟ ਵੱਲੋਂ ਲਾਗੂ ਕੀਤੇ ਜਾਣਗੇ। ਇਹਨਾਂ ਦੋਹਾਂ ਮਸਲਿਆਂ 'ਤੇ ਕਾਨੂੰਨੀ ਰਾਏ ਲੈਣ ਲਈ ਅਤੇ ਸਮਝਣ ਲਈ ਕਿ ਕਾਨੂੰਨੀ ਤੌਰ 'ਤੇ ਇਹ ਘਟਨਾਵਾਂ ਕੀ ਅਹਿਮੀਅਤ ਰੱਖਦੀਆਂ ਹਨ ਅਤੇ ਇਹਨਾਂ ਦਾ ਆਉਣ ਵਾਲੇ ਸਮੇਂ ਵਿੱਚ ਪੰਜਾਬ 'ਤੇ ਕੀ ਪ੍ਰਭਾਵ ਪੈ ਸਕਦਾ ਹੈ ਅਤੇ ਕੁਝ ਹੋਰ ਸਵਾਲਾਂ ਦੇ ਨਾਲ ਅੱਜ ਅਸੀਂ ਲੁਧਿਆਣਾ ਤੋਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨਾਲ ਗੱਲਬਾਤ ਕਰਾਂਗੇ, ਜੋ ਸਾਡੇ ਨਾਲ ਲੁਧਿਆਣਾ ਤੋਂ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਮੰਝਪੁਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹੈਲੋ ਮੰਝਪੁਰ ਸਾਹਿਬ। ਹੈਲੋ ਹਾਂ, ਮੈਨੂੰ ਲੱਗਦਾ ਸਾਡੀ ਫੋਨ ਲਾਈਨ ਜਿਹੜੀ ਹੈਗੀ ਉਹ ਡਿਸਕਨੈਕਟ ਹੋ ਚੁੱਕੀ ਹੈ। ਅਤੇ ਵਿਊਅਰਸ, ਅਸੀਂ ਬ੍ਰੇਕ ਤੋਂ ਬਾਅਦ ਦੁਬਾਰਾ ਮੰਝਪੁਰ ਸਾਹਿਬ ਨਾਲ ਕਨੈਕਸ਼ਨ ਬਣਾ ਕੇ ਉਹਨਾਂ ਨਾਲ ਫਿਰ ਗੱਲਬਾਤ ਦੀ ਹੈ ਜਿਹੜੀ ਸ਼ੁਰੂਆਤ ਕਰਦੇ ਹਾਂ ਜੀ। ਮਿਲਦੇ ਹਾਂ ਅਸੀਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਨੰਗ ਹੁਣ ਤੈਨੂੰ ਲੱਗਦਾ ਨੰਗ ਪਲੋੜਾਣੀਏ ਨੂੰ ਤੇਰੇ ਪਿੱਛੇ ਬਈ ਉਦੋਂ ਪੈਰ ਨਾ ਲੱਗਦੇ ਭੁੱਲੇ ਸੀ ਜੁਗਨੀ ਦੇ ਬੱਲੇ ਜੁਗਨੀ ਦੇ ਬੱਲੇ ਸੀ ਜੁਗਨੀ ਦੇ ਬੱਲੇ ਸੀ ਜੁਗਨੀ ਦੇ ਬੱਲੇ ਬੱਲੇ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਹਾਂਜੀ, ਅਸੀਂ ਮੰਝਪੁਰ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਅਤੇ ਉਹਨਾਂ ਨਾਲ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਮੰਝਪੁਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡਾ ਸਵਾਗਤ ਹੈ ਜੀ ਅੱਜ ਦੇ ਸ਼ੋਅ ਦੇ ਵਿੱਚ। ਮੰਝਪੁਰ ਸਾਹਿਬ, ਜਿਹੜਾ ਇਹ ਸਿੱਖ ਨੌਜਵਾਨਾਂ ਦੀ, ਸਿੱਖ ਐਕਟਿਵਿਸਟ ਦੀ, ਖਾਸ ਤੌਰ 'ਤੇ ਭਾਈ ਦਲਜੀਤ ਸਿੰਘ ਬਿੱਟੂ ਨੂੰ ਜਿਹੜੀ ਇੰਟਰੋਗੇਸ਼ਨ ਦੀ ਗੱਲ ਸਾਹਮਣੇ ਆਈ ਹੈ ਅਤੇ ਜਿਹੜੀ ਫੜੋ-ਫੜੀ ਦੀ ਸਾਰਾ ਘਟਨਾਕ੍ਰਮ ਚੱਲ ਰਿਹਾ ਹੈ, ਸਾਰਿਆਂ ਤੋਂ ਪਹਿਲਾਂ ਮੈਂ ਇਹਦੇ ਬਾਰੇ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਕਿ ਇਹ ਐਗਜ਼ੈਕਟਲੀ ਕੇਸ ਕੀ ਹੈਗਾ, ਕਿਉਂਕਿ ਇੱਦਾਂ ਦੇ ਜਿਹੜੇ ਹੋਰ ਕੇਸਿਸ ਨੇ ਸੋਸ਼ਲ ਮੀਡੀਆ 'ਤੇ ਹਿੰਦੂ ਲੀਡਰਾਂ ਵੱਲੋਂ ਉਕਸਾਉਣ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਵੀ ਸਾਹਮਣੇ ਆ ਰਹੀਆਂ ਨੇ, ਅਤੇ ਜਿਹੜਾ ਇਹ ਮਾਹੌਲ ਹੈਗਾ ਇਹਦਾ ਕੀ ਪ੍ਰਭਾਵ ਪੈ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ? ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਹੈਗਾ ਹੀ ਆ, ਜਦੋਂ ਵੀ ਕੋਈ ਵਿਸ਼ੇਸ਼ ਈਵੈਂਟ ਆਉਂਦੀ ਆ, ਭਾਵੇਂ 15 ਅਗਸਤ ਹੋਵੇ, 26 ਜਨਵਰੀ, ਜਾਂ ਮੰਨ ਲਓ ਪ੍ਰਧਾਨ ਮੰਤਰੀ ਨੇ ਪੰਜਾਬ 'ਚ ਆਉਣਾ ਹੋਵੇ, ਤਾਂ ਫਿਰ ਖਾਸ ਤੌਰ 'ਤੇ ਜਿਹੜੀਆਂ ਸੂਚੀਆਂ ਬਣੀਆਂ ਹੁੰਦੀਆਂ ਸੰਬੰਧਿਤ ਆਮ ਕ੍ਰਿਮੀਨਲ ਦੀਆਂ, ਅਤੇ ਖਾਸ ਤੌਰ ਜਿਹੜੀਆਂ ਸਿੱਖ ਖਾੜਕੂ ਲਹਿਰ ਦੇ ਟਾਈਮ ਜਿਹੜੇ ਸਰਗਰਮ ਰਹੇ, ਭਾਵੇਂ ਉਹ ਸਜ਼ਾ ਹੋਈ ਉਹਨਾਂ ਨੂੰ, ਭਾਵੇਂ ਉਹ ਕੇਸਾਂ ਦੇ ਵਿੱਚੋਂ ਬਰੀ ਹੋ ਕੇ ਆਪਣੇ ਕੰਮਾਂ ਕਾਰਾਂ 'ਤੇ ਲੱਗੇ ਆ, ਉਹਨਾਂ ਨੂੰ ਫਿਰ ਉਹਨਾਂ ਈਵੈਂਟਸ ਦੇ ਉੱਤੇ ਥਾਣਿਆਂ ਦੇ ਵਿੱਚ ਬੁਲਾਇਆ ਜਾਂਦਾ, ਸਾਰਾ ਦਿਨ ਬੁਲਾ ਕੇ ਬਿਠਾਇਆ ਜਾਂਦਾ, ਉਹਨਾਂ ਨੂੰ ਪੁੱਛ ਕੇ ਬਾਰ-ਬਾਰ ਇਹੀ ਵੀ ਕੀ ਕਰ ਰਹੇ ਹੋ ਅੱਜ ਕੱਲ੍ਹ, ਸਾਰੀ ਡਿਟੇਲ, ਨਾ ਪਤਾ ਕਿਹੜੇ ਕੇਸ ਸੀ, ਕਿਹੜੇ ਬਰੀ ਹੋ ਗਏ, ਇੱਦਾਂ ਉਹਨਾਂ ਨੂੰ ਇੱਕ ਦੋ ਦਿਨ ਸੱਦਿਆ ਜਾਂਦਾ। ਪਿਛਲੇ ਦਿਨ ਇਲੈਕਸ਼ਨ ਚੋਣ ਜ਼ਾਬਤੇ ਤੋਂ ਬਾਅਦ ਵੀ ਬਹੁਤ ਸਾਰੇ ਸਿੰਘਾਂ ਦੇ, ਬੀਬੀਆਂ ਦੇ ਫੋਨ ਆਏ ਜਿਹੜੇ ਕਿਸੇ ਨਾ ਕਿਸੇ ਤਰ੍ਹਾਂ ਇਨਵੋਲਵ ਸੀਗੇ, ਭਾਵੇਂ ਉਹ ਬਰੀ ਹੋਏ, ਉਹਨਾਂ ਨੂੰ ਸੱਦ ਕੇ ਤੇ ਪ੍ਰੀਵੈਂਟਿਵ ਮਈਅਰ ਦੇ ਤਹਿਤ ਉਹਨਾਂ ਕੋਲੋਂ ਬੌਂਡ ਲਏ ਗਏ, ਸ਼ੋਰਟੀ ਬੌਂਡ, ਵੀ ਹਾਂ ਅਸੀਂ ਸ਼ਾਂਤੀ ਬਣਾਈ ਰੱਖਾਂਗੇ। ਦਿਲ ਦੀ ਜਿਹੜਾ ਚੋਣ ਜ਼ਾਬਤਾ ਹੈਗਾ, ਇਹਦੇ ਨਾਲ ਹੀ ਜਿਹੜੀ ਦੂਜੀ ਗੱਲ ਸਾਹਮਣੇ ਆਈ, ਉਹਦੇ 'ਚ ਕਈ ਬਹੁਤ ਵੱਡੇ ਪੱਧਰ ਦੇ ਉੱਤੇ ਲੁਧਿਆਣੇ ਦੇ ਵਿੱਚ ਕਰੀਬ
18-19 ਜਿਹੜੇ ਸਿੱਖ ਐਕਟੀਵਿਸਟ ਰਹੇ ਕਿਸੇ ਸਮੇਂ, ਭਾਵੇਂ ਖਾੜਕੂਵਾਦ ਦੇ ਕੇਸਾਂ ਦੇ ਵਿੱਚ ਬਰੀ ਹੋਏ ਜਾਂ ਉਹਨਾਂ ਨੂੰ ਸਜ਼ਾ ਹੋਈ, ਜਾਂ ਹੁਣ ਉਹ ਬਿਲਕੁਲ ਹੀ ਉਸ ਤੋਂ ਸਾਈਡ ਹੋ ਕੇ ਆਪਣੇ ਕੰਮਾਂ ਕਾਰਾਂ ਦੇ ਵਿੱਚ ਲੱਗੇ ਹੋਏ, ਉਹਨਾਂ ਨੂੰ ਸੱਦਿਆ ਗਿਆ, ਜਿਹਦੇ ਖਾਸ ਤਹਿਤ ਜਿਹੜੇ ਪਿਛਲੇ ਸਮੇਂ ਦੌਰਾਨ ਇੱਕ ਬਲਾਈਂਡ ਮਰਡਰ ਹੋਏ ਆ, 4 ਈਵੈਂਟ ਹੋਈਆਂ, 3 ਜਿਹੜੇ ਆ ਉਹ ਮਰਡਰ ਹੋਏ ਆ। ਇੱਕ ਖੰਨੇ ਦੇ ਵਿੱਚ ਸ਼ਿਵ ਸੈਨਾ ਦਾ ਦੁਰਗਾ ਪ੍ਰਸਾਦ ਸੀ, ਕੋਈ ਇੱਕ ਲੁਧਿਆਣੇ RSS ਦੇ ਉਹਨਾਂ ਦੀ ਜਿਹੜੀ ਸ਼ਾਖਾ ਹੁੰਦੀ ਉੱਥੇ ਗੋਲੀਬਾਰੀ ਚੱਲੀ ਸੀ, ਉਹ 'ਚ ਕੋਈ ਮਰਿਆ ਜਾਂ ਕੋਈ ਹਾਦਸਾ ਨਹੀਂ ਸੀ ਹੋਇਆ। ਇੱਕ ਗਨੇਜਾ ਜਿਹੜਾ RSS ਦਾ ਪ੍ਰਚਾਰਕ ਸੀ ਪੰਜਾਬ ਦਾ, ਜਲੰਧਰ ਹੋਇਆ ਸੀ। ਇੱਕ ਹੁਣ ਪਿਛਲੇ ਦਿਨ ਜਿਹੜਾ ਇੱਥੇ ਲੁਧਿਆਣੇ ਦੇ ਵਿੱਚ ਅੰਮ੍ਰਿਤਧਾਮ ਜਿਹੜਾ ਹਿੰਦੂ ਤਖਤ ਜਥੇਬੰਦੀ ਜੋ ਬਣਾਈ ਹੋਈ ਸੀ, ਉਹਨਾਂ ਦੇ ਬੰਦੇ ਨੂੰ ਉਹ ਜਿਹੜਾ ਮਾਰਿਆ ਗਿਆ। ਸੋ ਇਹਨਾਂ ਦੇ ਸੰਬੰਧ ਦੇ ਵਿੱਚ ਜਿੰਨੇ ਪੁਰਾਣੇ ਖਾੜਕੂ, ਜਿਵੇਂ ਤੁਸੀਂ ਭਾਈ ਦਲਜੀਤ ਸਿੰਘ ਉਹਨਾਂ ਦੀ ਗੱਲ ਕੀਤੀ, ਉਹਨਾਂ ਨੂੰ ਸੱਦਿਆ ਗਿਆ ਸੀਗਾ। ਉਹ ਮੇਰੇ ਕੋਲ ਆਏ ਹੋਏ ਸੀ ਸ਼ਾਮ ਨੂੰ, ਰਾਤ ਨੂੰ। ਫਿਰ ਮੇਰੇ ਕੋਲ ਫੋਨ ਆਇਆ ਆਪਣੇ ਏਰੀਏ ਤੋਂ, ਵਕੀਲ ਸਾਹਿਬ ਦਲਜੀਤ ਸਿੰਘ ਨੂੰ ਪਤਾ ਲੱਗਾ ਤੁਹਾਡੇ ਕੋਲ ਆ, ਸਵੇਰੇ ਇਹਨਾਂ ਨੂੰ ਕਹੋ ਕਿ ਉੱਥੇ ਆ ਜਾਓ। ਫਿਰ ਮੈਂ ਵੀ ਨਾਲ ਚਲਾ ਗਿਆ ਸੀਗਾ ਜੀ। 11 ਵਜੇ ਦੇ ਕਰੀਬ ਅਸੀਂ ਪਹੁੰਚੇ ਸੀ ਉੱਥੇ। ਹੋਰ ਵੀ 2-3, ਇੱਕ ਜਸਵੀਰ ਸਿੰਘ ਸੀ ਲੁਧਿਆਣੇ, ਤੇ ਗਾਇਕ ਹਰਮਿੰਦਰ ਸਿੰਘ ਜਿਹੜਾ ਸ਼ਿੰਗਾਰ ਬਲਾਸਟ ਕੇਸ 'ਚ ਮਰੀ ਹੋਇਆ ਸੀ ਨੌਜਵਾਨ, ਉਹਨੂੰ ਵੀ ਉੱਥੇ ਸੱਦਿਆ ਹੋਇਆ ਸੀਗਾ। ਉਹਨਾਂ ਨੂੰ ਬਿਠਾ ਕੇ ਸੈਪਰੇਟਲੀ ਲਿਜਾ ਕੇ ਉਹਨਾਂ ਨੇ ਹਾਈ ਪੁਲਿਸ ਆਫਿਸਰ, ਇੰਟੈਲੀਜੈਂਸ ਦੇ ਅਫਸਰਾਂ ਨੇ ਤੇ SP ਲੈਵਲ ਦੇ ਅਫਸਰਾਂ ਨੇ, ਜਿਹੜੇ ਪੁਲਿਸ ਵਾਲੇ, ਉਹਨਾਂ ਨੇ ਪੁੱਛਗਿੱਛ ਕੀਤੀ ਵੀ ਕੀ ਕਰ ਰਿਹਾ ਸਾਰਾ ਉਹਨਾਂ ਦਾ ਡੋਜ਼ੀਅਰ ਜਿਹੜੇ ਆਲਰੇਡੀ ਬਣੇ ਹੋਏ ਆ, ਉਹਦੇ ਵਿੱਚ ਕੋਈ ਉਹਨਾਂ ਨੇ ਗਵਾਹ ਕਾਟ ਕਰਨੀ ਉਹ ਕੀਤੀ। ਉਹਨਾਂ ਦਾ ਜ਼ਿਆਦਾ ਟਾਰਗੇਟ ਇਹ ਸੀਗਾ ਵੀ ਜਿਹੜੇ ਕਤਲ ਹੋਏ ਇਹਨਾਂ ਬਾਰੇ ਉਹਨਾਂ ਨੂੰ ਕੋਈ ਕਲੂ ਨਹੀਂ ਮਿਲ ਰਿਹਾ। ਸ਼ਾਇਦ ਇਹਨਾਂ ਤੋਂ ਮੋਟੀਵੇਟ ਹੋ ਕੇ, ਜਿਵੇਂ ਭਾਈ ਦਲਜੀਤ ਸਿੰਘ ਬਿੱਟੂ ਉਹਨਾਂ ਨੂੰ ਇਹ ਪੁੱਛਿਆ ਵੀ ਤੁਹਾਡੇ ਤੋਂ ਕੋਈ ਮੋਟੀਵੇਟ ਹੋ ਕੇ, ਜੇ ਉਹਨਾਂ ਨੂੰ ਲੱਗਦਾ ਵੀ ਇਹਨਾਂ ਦੀ ਕੋਈ ਇਨਵੋਲਵਮੈਂਟ ਨਾ ਹੋਵੇ ਜਾਂ ਇਹ ਹੁਣ ਉਸ ਤਰ੍ਹਾਂ ਐਕਟਿਵ ਨਹੀਂ ਹੈਗੇ ਪੋਲੀਟੀਕਲੀ, ਹੋ ਸਕਦਾ ਵੀ ਇਹ ਕੰਮ ਦੇ ਵਿੱਚ ਇਨਵੋਲਵਮੈਂਟ ਹੋਵੇ। ਸੋ ਸਵੇਰੇ 11 ਵਜੇ ਸੱਦਿਆ, ਸ਼ਾਮੀ 6-6:30 ਵਜੇ ਉਹਨਾਂ ਨੇ ਫਿਰ ਕੇਅਰ ਨਹੀਂ ਕਰਦੇ ਮੇਰੇ ਲੈਵਲ ਦੇ। ਫਿਰ ਮੈਂ ਫੋਨ ਕੀਤਾ, ਮੈਂ ਐਡਵੋਕੇਟ ਬੋਲ ਰਿਹਾ, ਵੀ ਦੱਸੋ ਕੀ ਕਰਨਾ ਹੁਣ ਇਹਨਾਂ ਨੂੰ, ਕਿੱਥੇ ਤੁਸੀਂ ਕਿਹੜੇ ਖਾਤੇ ਪਾਉਣਾ। ਉਹਨਾਂ ਨੇ ਫਿਰ ਜਿਹੜਾ ਮੈਨੂੰ ਮੇਰੇ ਸਪੁੱਤ ਕਰ ਦਿੱਤਾ ਹਰਮਿੰਦਰ ਸਿੰਘ ਤੇ ਭਾਈ ਦਲਜੀਤ ਸਿੰਘ ਬਿੱਟੂ ਉਹਨਾਂ ਨੂੰ ਸਹੀ ਸਲਾਮਤ ਦੇ ਇਹਨਾਂ ਦੇ ਹਵਾਲੇ ਕੀਤਾ। ਉਸ ਤਰ੍ਹਾਂ ਦੀ ਤਾਂ ਕੋਈ ਨਹੀਂ, ਫਿਜ਼ੀਕਲ ਉਹਨਾਂ ਨੂੰ ਟੌਰਚਰ ਕੀਤਾ, ਪਰ ਮੈਂਟਲੀ ਬੰਦਿਆਂ ਨੂੰ ਸੜ ਕੇ ਇਹਦਾ ਪੁੱਛਣਾ, ਉਹੀ ਗੱਲਾਂ ਜਿਹੜੀਆਂ ਅੱਜ ਤੋਂ 20 ਸਾਲ ਪਹਿਲਾਂ ਵੀ ਪੁੱਛਦੇ ਸੀ, ਉਹੀ ਪੁੱਛੀ ਜਾਂਦੇ ਵਾਰ-ਵਾਰ ਜਿਹੜੀਆਂ ਗੱਲਾਂ, ਕਿਉਂਕਿ ਉਹਨਾਂ ਦੇ ਆਪਣੇ ਹੱਥ ਪੱਲੇ ਕੁਛ ਪੈ ਨਹੀਂ ਰਿਹਾ। ਉਹਨਾਂ ਨੂੰ ਲੱਗਦਾ ਵੀ ਕਿਸੇ ਨਾ ਕਿਸੇ ਤਰ੍ਹਾਂ ਕੀਤਾ। ਜਿਵੇਂ ਤੁਸੀਂ ਸ਼ਿਵ ਸੈਨਾ ਵਾਲਿਆਂ ਦੀ ਗੱਲ ਕੀਤੀ, ਉਹ ਜਿਵੇਂ ਦੇ ਈਵੈਂਟ ਕਰਦੇ ਆ ਫੇਸਬੁੱਕ ਤੇ ਪਾਉਂਦੇ, ਉਹਨਾਂ ਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ, ਜਾਂ ਉਹਨਾਂ ਨਾਲ ਸੰਬੰਧਿਤ ਬੰਦਿਆਂ ਨੂੰ ਕਦੀ ਪੁੱਛਗਿੱਛ ਲਈ ਨਹੀਂ ਸੱਦਦੇ। ਉਹ ਹੋਰ ਕ੍ਰਿਮੀਨਲ ਟਾਈਪ ਹੀ ਬੰਦੇ ਹੁੰਦੇ ਆ ਸਾਰੇ। ਕਈ ਤਾਂ ਇਹੋ ਜਿਹੇ ਈਵੈਂਟ ਵੀ ਆਏ ਸੀ, ਉਹਨਾਂ ਨੇ ਆਪਸ ਦੇ ਵਿੱਚ ਗੋਲੀਆਂ ਚਲਾ ਕੇ ਤੇ ਸਿਕਿਉਰਿਟੀ ਲੈਣ ਦਾ ਸਾਰਾ ਉਹਨਾਂ ਦਾ ਜਿਹੜਾ ਪਰਪੋਜ਼, ਪਰ ਹਮੇਸ਼ਾ ਗਾਂਜ ਸਿੱਖ ਐਕਟੀਵਿਸਟ ਦੇ ਉੱਤੇ ਸਾਰੇ ਮਸਲੇ ਦੇ ਉੱਤੇ ਡਿਗਰੀ ਹੈ ਜਿਹੜੀ ਸਿੱਧ ਹੁੰਦਾ ਕਿ ਕਾਨੂੰਨ ਦੇ ਦੋਹਰੇ ਮਾਪਦੰਡ ਬਾਅਦ ਜਾਰੀ ਹੈ। ਜੀ ਮੰਚਪੁਰ ਸਾਹਿਬ, ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਹੁਣ ਪੰਜਾਬ ਦੀਆਂ ਚੋਣਾਂ ਦੇ ਮਾਹੌਲ ਦੇ ਵਿੱਚੋਂ ਕੋਈ ਇੱਦਾਂ ਦਾ ਜਿਹੜਾ ਵਰਤਾਰਾ ਹੈਗਾ, ਉਹਨੂੰ ਜੇ ਕੋਈ ਕੱਲ੍ਹ ਨੂੰ SYL ਦਾ ਮੁੱਦਾ ਅਸੀਂ ਜ਼ਿਕਰ ਕਰਦੇ ਹਾਂ, ਉਹਦੇ 'ਤੇ ਵੀ ਤੁਹਾਡੇ ਕੋਲੋਂ ਸਵਾਲ ਕਰਨਾ, ਜੇ ਓਵਰਆਲ ਕੋਈ ਪੰਜਾਬ ਦੀ ਕੋਈ ਇੱਦਾਂ ਦੀ ਸਿਚੁਏਸ਼ਨ ਬਣਦੀ ਹੈ ਜਿੱਥੇ ਸੰਘਰਸ਼ ਕਰਨ ਦੀ ਜਾਂ ਕੋਈ ਹੋਰ ਲਾਈਨ ਲੈਣ ਦੀ ਥੋੜ੍ਹੀ ਜਿਹੀ ਲੋੜ ਪੈਂਦੀ ਹੈ, ਤਾਂ ਕੀ ਇਹ ਸੰਭਵ ਹੈ ਕਿ ਜਿਹੜੇ ਸਿੱਖ ਐਕਟਿਵਿਸਟ ਜਾਂ ਉੱਥੇ ਕੰਮ ਕਰ ਰਹੇ ਨੇ ਗਰਾਊਂਡ ਲੈਵਲ ਦੇ ਉੱਪਰ, ਕਿਸੇ ਵੀ ਤਰੀਕੇ ਦੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੀਆਂ ਲੀਗਲ ਬਾਊਂਡਰੀਜ਼ ਨੇ ਉਹਨਾਂ ਦੇ ਵਿੱਚ ਰਹਿੰਦਿਆਂ ਹੋਇਆ, ਤਾਂ ਉਹਨਾਂ ਦੀ ਜਿਹੜੀ ਹਰਾਸਮੈਂਟ ਦੀ ਘਟਨਾਵਾਂ ਹੈਗੀਆਂ ਨੇ ਉਹਦੇ ਵਿੱਚ ਵਾਧਾ ਹੋ ਸਕਦਾ ਤੇ ਕੋਈ ਅਣਸੁਖਾਵੀਂ ਘਟਨਾ ਵੀ ਵਾਪਰ ਸਕਦੀ ਹੈ? ਹਾਂ ਦੇਖੋ, ਉਹਦੇ 'ਚ ਤਾਂ ਹੈ ਹੀ ਹੈ। ਜਿਹੜੇ ਜਦੋਂ ਉਹਨਾਂ ਨੂੰ ਨਹੀਂ ਕੋਈ ਵੀ ਕਲੂ ਮਿਲਦਾ ਕਿਸੇ ਐਕਟ ਦੇ ਵਿੱਚ, ਉਹਦੇ 'ਚ ਵੀ ਉਹ ਬੰਦੇ ਬਿਲਕੁਲ ਹੀ ਉਹਨਾਂ ਨੂੰ ਲੱਗਦਾ ਵੀ ਸੇਮ ਪਰਸਨ ਆ, ਦੋ ਸੇਮ ਮੋਟਰਸਾਈਕਲ ਜਿਹੜਾ ਪਿਸਟਲ ਆ ਉਹ ਸੇਮ 30 ਬੋਰ ਦਾ ਉਹੀ ਇੱਕੋ ਤਰ੍ਹਾਂ ਦੇ ਨਾਲ ਹੋ ਰਹੇ ਨੇ ਬੰਦਿਆਂ ਦੀ। ਕੋਈ CCTV ਫੁਟੇਜ ਦੇ ਵਿੱਚ ਮੂੰਹ ਧੱਕਿਆਂ ਦੀ ਫੋਟੋ ਮਿਲਦੀ ਆ ਜੀ, ਤੇ ਉਹਦੀ ਆੜ ਦੇ ਵਿੱਚ ਉਹਦੇ ਪਿੱਛੇ ਕੀ ਆ, ਉਹਦੇ ਪਿੱਛੇ ਕੋਈ ਸ਼ਹੀਦ ਖਾੜਕੂ ਤੇ ਹੈ ਜਾਂ ਨਹੀਂ ਹੈ, ਜਾਂ ਉਹ ਸਾਰਿਆਂ ਦੇ ਉੱਤੇ ਇੱਕ ਸਵਾਲੀਆ ਜਿਹੜਾ ਚਿੰਨ੍ਹ ਬਣਿਆ ਹੋਇਆ। ਕਿਉਂਕਿ ਕਿਸੇ ਨੇ ਉਸ ਤਰ੍ਹਾਂ ਜਿਸ ਤਰ੍ਹਾਂ ਦਾ ਮਾਹੌਲ ਹੈਗਾ ਵੀ ਖਾਮ-ਖਾ ਜਾਂ ਫੇਸਬੁੱਕ ਦੇ ਉੱਤੇ ਵੀ ਚੱਕ ਦਿਆਂਗੇ, ਯਾਨੀ ਕਿਸੇ ਇਹੋ ਗਰੁੱਪ ਵੱਲੋਂ, ਸਿੱਖ ਗਰੁੱਪ ਵੱਲੋਂ ਇਹੋ ਜਿਹੀ ਕਿਸੇ ਤਰ੍ਹਾਂ ਦੀ ਕੋਈ ਨਹੀਂ ਹੈਗੀ। ਜਾਂ ਤਾਂ ਉਹ ਬਿਲਕੁਲ ਸ਼ਹੀਦ ਨੇ ਇਹੀ ਮੰਨਿਆ ਜਾ ਰਿਹਾ ਪੰਥਕ ਹਲਕਿਆਂ ਦੇ ਵਿੱਚ, ਜਾਂ ਬਿਲਕੁਲ ਉਹ ਸਟੇਟ ਕੋਈ ਇਹੋ ਜਿਹੀ ਹਾਲਾਤ ਜਿਹੜੀ ਆ
ਬਣਾ ਰਿਹਾ ਹੈਗਾ, ਜਿਹਦੇ ਨਾਲ ਕੋਈ ਸਿੱਖਾਂ ਦੇ ਜਿਹੜੇ ਐਕਟੀਵਿਸਟ, ਪੋਲੀਟੀਕਲ ਐਕਟੀਵਿਸਟ ਹੈਗੇ ਉਹਨਾਂ ਦੇ ਉੱਤੇ ਕੋਈ ਰਿਪਰੈਸ਼ਨ ਕੀਤਾ ਜਾ ਸਕੇ ਜਾਂ ਉਹਨਾਂ ਨੂੰ ਬਹਾਨਾ ਮਿਲ ਸਕੇ। ਇਸ ਤੋਂ ਇਨਕਾਰ ਹੀ ਨਹੀਂ ਕੀਤੀ ਜਾ ਸਕਦੀ ਵੀ ਨਹੀਂ, ਜਿਹੜੇ ਕਰਨਗੇ ਤੇ ਉਹਨਾਂ ਦੇ ਉੱਤੇ ਇਹਦੀ ਆੜ ਦੇ ਵਿੱਚ ਮੌਜੂਦਾ ਅੱਗੇ ਵੀ ਕਰਦੀਆਂ ਨੇ ਸਰਕਾਰਾਂ, ਗਾਹ ਜਿਹੜੀ ਮਰਜ਼ੀ ਸਰਕਾਰ ਆ ਜਾਏ ਉਹ ਦੇਸ਼ ਦੀ ਏਕਤਾ ਅਖੰਡਤਾ ਦੇ ਨਾਂ ਤੇ ਬਹੁ ਗਿਣਤੀ ਨੂੰ ਖੁਸ਼ ਕਰਨ ਲਈ ਇਹੋ ਜਿਹੀਆਂ ਜਿਹੜੀਆਂ ਉਹ ਕਰ ਸਕਦੀਆਂ ਨੇ ਹੈਗੀਆਂ, ਵੱਧ ਵੀ ਸਕਦੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀਆਂ ਗਤੀਵਿਧੀਆਂ। ਜੀ ਮੰਜਪੁਰ ਸਾਹਿਬ, ਜੇ ਅਸੀਂ SYL ਮੁੱਦੇ ਤੇ ਗੱਲਬਾਤ ਕਰੀਏ ਤਾਂ ਕੱਲ ਜਿਹੜਾ ਸੁਪਰੀਮ ਕੋਰਟ ਵੱਲੋਂ ਇਸ SYL ਮੁੱਦੇ ਦੇ ਉੱਪਰ ਹੀਅਰਿੰਗ ਕਰਦਿਆਂ ਜਿਹੜਾ ਇੱਕ ਸਿੱਧਾ ਇਸ਼ਾਰਾ ਕੀਤਾ ਗਿਆ ਪੰਜਾਬ ਨੂੰ ਕਿ ਜਿਹੜਾ SYL ਮੁੱਦੇ ਤੇ ਪਹਿਲਾਂ ਦੇ ਫੈਸਲੇ ਨੇ ਉਹਨਾਂ ਨੂੰ ਸੁਪਰੀਮ ਕੋਰਟ ਆਪਣੇ ਹੱਥ ਦੇ ਵਿੱਚ ਲੈ ਕੇ ਲਾਗੂ ਕੀਤੇ ਜਾਣਗੇ ਕਿ ਪੰਜਾਬ ਉਹਨਾਂ ਫੈਸਲਿਆਂ ਤੋਂ ਭੱਜ ਨਹੀਂ ਸਕਦਾ। ਸੋ ਇਹਦੀ ਕੀ ਅਹਿਮੀਅਤ ਹੈਗੀ ਹੈ ਅੱਜ ਦੀ ਡੇਟ ਦੇ ਵਿੱਚ? ਤੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜਿਹੜਾ ਪੰਜਾਬ ਦਾ ਪਾਣੀਆਂ ਦਾ ਮਸਲਾ ਹੈਗਾ, ਇਹ ਪੰਜਾਬ ਦੇ ਨਾਲ ਧੋਖਾ ਹੋਇਆ ਪਿਛਲੇ ਸਮਿਆਂ ਦੇ ਵਿੱਚ, ਤਾਂ ਜਿਹੜਾ ਇਹ ਸੁਪਰੀਮ ਕੋਰਟ ਦਾ ਰਵੱਈਆ ਹੈਗਾ ਇਹਨੂੰ ਤੁਸੀਂ ਲੀਗਲ ਪੁਆਇੰਟ ਆਫ ਵਿਊ ਤੋਂ ਕਿਵੇਂ ਦੇਖਦੇ ਹੋ ਤੇ ਲੀਗਲੀ ਇਹਦਾ ਕੀ ਹੱਲ ਹੋ ਸਕਦਾ ਹੈ? ਦੇਖੋ, ਜਿਹੜਾ SYL ਦਾ ਮੈਟਰ ਹੈਗਾ ਉਹਦੀ ਕੋਰਟ ਦੇ ਵਿੱਚ ਉਹ ਗਲਤ ਚੈਲੰਜ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ। ਜਿਹੜੀ ਗੱਲ ਪਾਣੀਆਂ ਦੀ ਵੰਡ ਦੀ ਤਾਂ ਹੈ ਹੀ ਨਹੀਂ, ਪਾਣੀਆਂ ਦੇ ਹੱਕ ਦੀ ਗੱਲ ਹੈਗੀ। ਇਹਨਾਂ ਨੇ ਕਦੀ ਹੱਕ ਦਾਅਵਾ ਕੀਤਾ ਹੀ ਨਹੀਂ ਵੀ ਸਾਡਾ ਹੱਕ ਆ। ਇਹੀ ਗੱਲ ਦੇ ਉੱਤੇ ਕਹਿੰਦੇ ਵੀ ਸਾਡੇ ਕੋਲ ਦੇਣ ਨੂੰ ਹੈ ਨਹੀਂ ਪਾਣੀ। ਉਹ ਸੁਪਰੀਮ ਕੋਰਟ ਕਹਿੰਦੀ ਦੇਣ ਨੂੰ ਹੈਗਾ ਕਿ ਨਹੀਂ ਹੈਗਾ। ਇੱਕ ਤਾਂ ਇੰਡਾਇਰੈਕਟ ਅਸੀਂ ਹੱਕ ਮੰਨ ਲਿਆ ਵੀ ਹੈ ਹੱਕ, ਜੇ ਦੇਣ ਨੂੰ ਹੋਵੇ ਤਾਂ ਫਿਰ ਦੇ ਦਈਏ, ਸਾਡੇ ਕੋਲ ਦੇਣ ਨੂੰ ਹੈ ਨਹੀਂ ਚੀਜ਼। ਦੂਜੀ ਗੱਲ ਆ ਜਾਂਦੀ ਹੈ ਵੀ ਜੇ ਉਹ ਕਹਿੰਦੇ ਵੀ ਨਹਿਰ ਬਣਾਓ, ਫਿਰ ਤੁਸੀਂ ਜੇ ਦੇਣ ਨੂੰ ਹੈਗਾ ਕਿ ਨਹੀਂ ਹੈਗਾ ਇਹ ਬਾਅਦ ਦੇ ਵਿੱਚ ਤੈਅ ਕਰਾਂਗੇ, ਪਹਿਲਾਂ ਨਹਿਰ ਤਾਂ ਬਣਾਓ। ਸੋ ਇਹਦੇ ਉੱਤੇ ਬਹੁ ਗਿਣਤੀ ਧਿਰਾਂ ਨੇ ਵੀ, ਦਿੱਲੀ ਸਰਕਾਰ ਨੇ ਵੀ, ਪੰਜਾਬ 'ਚ ਭਾਵੇਂ ਅਕਾਲੀ ਆ, ਭਾਵੇਂ ਕਾਂਗਰਸ ਆ, ਭਾਵੇਂ ਆਮ ਆਦਮੀ ਦਿੱਲੀ ਦੇ ਵਿੱਚ ਹੈਗੇ, ਇਹ ਸਾਰੀਆਂ ਧਿਰਾਂ ਜਿਹੜੀ ਸਿੱਖ ਪੰਜਾਬ ਦਾ ਪਾਣੀ ਦਾ ਜਿਹੜਾ ਸਾਡਾ ਕੁਦਰਤੀ ਤੇ ਇੰਟਰਨੈਸ਼ਨਲ ਲਾਅ ਮੁਤਾਬਕ ਰਾਈਟ ਹੈਗਾ, ਉਹਨੂੰ ਸਾਰੇ ਦੇ ਵਿਰੁੱਧ ਜਾ ਕੇ ਤੇ ਉਹਦਾ ਮਕਸਦ ਇਹ ਨਹੀਂ ਵੀ ਪਾਣੀ ਦੀ ਕਿਤੇ ਵਰਤੋਂ ਹੋਵੇ ਜਾਂ ਦੁਰਵਰਤੋਂ ਹੋਵੇ ਜਾਂ ਉਹਦੀ ਸਹਿਯੋਗ ਵਰਤੋਂ ਨਾ ਹੋ ਸਕੇ ਕਿਤੇ। ਉਹਦਾ ਤਾਂ ਮਕਸਦ ਆ ਵੀ ਇੱਥੋਂ ਪਾਣੀ ਨੂੰ ਤੋੜ ਕੇ ਜਿਹੜਾ ਅੱਗੇ ਲੈ ਕੇ ਜਾਣਾ ਹੈਗਾ ਤੇ ਉਹਦੀ ਅੱਗੇ ਰਾਜਸਥਾਨ ਦੇ ਵਿੱਚ ਭਾਵੇਂ ਉੱਥੇ ਸੇਮ ਪੈਣ, ਭਾਵੇਂ ਉੱਥੇ ਝੀਲਾਂ ਬਣ ਜਾਣ, ਉੱਥੇ ਕਿਸੇ ਕੰਮ ਨਾ ਵੀ ਆਉਣ, ਪਰ ਪਾਣੀ ਇੱਥੋਂ ਲੈ ਕੇ ਜਾਣਾ ਹੈਗਾ। ਜਿਵੇਂ ਅਸੀਂ ਇੱਕ ਤੰਗ ਕਰਨ ਵਾਲੀ, ਇੱਕ ਸਿੱਖਾਂ ਨੂੰ ਇੱਕ ਹੀਣੇ ਕਰਨ ਵਾਲੀ ਜੋ ਬੇਸਿਕ ਸਾਡਾ ਖੇਤੀ ਹੈਗਾ ਉਹਨੂੰ ਖਤਮ ਕਰਨ ਵਾਲੀ ਪਾਲਿਸੀ ਹੈਗੀ ਹੈ। ਸੋ ਇਹਦੇ ਵਿੱਚ ਸਾਰੇ ਹਮਾਮ 'ਚ ਲੰਘੇ ਆ। ਸੁਪਰੀਮ ਕੋਰਟ ਦੀ ਜਿਵੇਂ ਗੱਲ ਕੀਤੀ ਵੀ ਉਹਨੇ ਕਿਹਾ ਵੀ ਅਸੀਂ ਲਾਗੂ ਕਰਾਵਾਂਗੇ। ਉਹ ਤਾਂ ਇੱਕ ਪੋਲੀਟੀਕਲ ਮੈਂ ਕਹਿ ਸਕਦਾ ਉਹਨਾਂ ਦੀ ਸਟੇਟਮੈਂਟ ਹੈਗੀ ਵੀ ਅਸੀਂ ਲਾਗੂ ਕਰਾਵਾਂਗੇ। ਸੁਪਰੀਮ ਕੋਰਟ ਜਿਹੜੀ ਇੰਪਲੀਮੈਂਟੇਸ਼ਨ ਨਹੀਂ ਕਰ ਸਕਦੀ, ਉਹ ਐਗਜੈਕਟਿਵ ਨਹੀਂ ਕਰਨਾ ਹੈਗਾ, ਉਹ ਅੱਗੇ ਸਰਕਾਰ ਨੂੰ ਨਿਰਦੇਸ਼ ਦੇ ਸਕਦੀ ਹੈ। ਸਰਕਾਰ ਅੱਗੇ ਦੇਖੂਗੀ ਵੀ ਉਹਨੂੰ ਕਿਵੇਂ ਇੰਪਲੀਮੈਂਟ ਕਰਨਾ। ਸੁਪਰੀਮ ਕੋਰਟ ਦੇ ਵਿੱਚ ਥੱਲੜੀਆਂ ਅਦਾਲਤਾਂ ਤੋਂ ਲੈ ਕੇ ਉੱਤੇ ਤੱਕ ਪੋਲੀਟੀਕਲ ਜਿਹੜੀ ਹੈ ਦਖਲਅੰਦਾਜ਼ੀ ਵੱਧ ਚੁੱਕੀ ਹੈ। ਉਹਨਾਂ ਦੇ ਆਪਣੇ ਬੰਦੇ ਜਿਹੜੇ ਉਹਨਾਂ ਦੇ ਆਪਣੇ ਕਿਸੇ ਟਾਈਮ ਵਕੀਲ ਰਹੇ ਆ, ਉਹ ਜਿਹੜੀ ਜੱਜਾਂ ਦੇ ਵਿੱਚ ਉਹਨਾਂ ਨੇ ਨਿਯੁਕਤੀਆਂ ਕੀਤੀਆਂ ਹੈਗੀਆਂ। ਕੁਛ ਹੈਗੇ ਨੇ, ਸਾਰੇ ਤੁਸੀਂ ਨਹੀਂ ਵੀ ਕਹਿ ਸਕਦੇ ਕਿ ਮਾੜੇ ਹੀ ਆ ਸਾਰੇ ਜਾਂ ਉਸ ਸੋਚਣਾ ਨਿਰਪੱਖ ਸੋਚ ਵਾਲੇ ਵੀ ਅੱਜ ਕੁਝ ਹੋਣਗੇ, ਪਰ ਉਹਨਾਂ ਨੂੰ ਇਹੋ ਜਿਹੀਆਂ ਸੁਣਵਾਈਆਂ ਤੋਂ ਜਿਹੜਾ ਹਟਾ ਦਿੱਤਾ ਜਾਂਦਾ। ਇਹੋ ਜਿਹੀਆਂ ਸਟੇਟਮੈਂਟਾਂ ਸੁਪਰੀਮ ਕੋਰਟ ਨੂੰ ਸੋਭਦੀਆਂ ਨਹੀਂ। ਪਰ ਨਾਲ ਦੀ ਨਾਲ ਜੇ ਮੈਂ ਵਕੀਲ ਹੋਣ ਦੇ ਨਾਤੇ ਕਹਿੰਦਾ, ਸੁਪਰੀਮ ਕੋਰਟ ਨੇ ਜੋ ਕਾਗਜ਼ ਦੇ ਉੱਤੇ ਸਾਹਮਣੇ ਆ ਗਿਆ ਉਹ ਦੇਖ ਕੇ ਫੈਸਲਾ ਕਰਨਾ। ਇੱਥੇ ਲੋਕ ਕੀ ਚਾਹੁੰਦੇ ਆ, ਇੱਥੇ ਨਹਿਰ ਦੀ ਜਗ੍ਹਾ ਹੈ ਨਹੀਂ ਹੈ, ਉਹਨਾਂ ਦਾ ਇਸ ਗੱਲ ਨਾਲ ਕੋਈ ਮਤਲਬ ਨਹੀਂ ਹੈਗਾ। ਜਿਵੇਂ ਤਰ੍ਹਾਂ ਦਾ ਕੇਸ ਪੰਜਾਬ ਸਰਕਾਰ ਨੇ ਉੱਥੇ ਪੇਸ਼ ਕੀਤਾ ਹੈਗਾ, ਉਸ ਤਰ੍ਹਾਂ ਦੇ ਆਧਾਰ ਦੇ ਉੱਤੇ ਉਹਨਾਂ ਨੇ ਜਿਹੜਾ ਫੈਸਲਾ ਦਿੱਤਾ। ਪੰਜਾਬ ਸਰਕਾਰ ਨੇ, ਬਾਦਲ ਨੇ ਕਦੀ ਵੀ ਜਿਹੜਾ ਕੇਸ ਆ ਉਹ ਪੰਜਾਬ ਦੇ ਹੱਕ ਦੀ ਗੱਲ ਨਹੀਂ ਕੀਤੀ। ਇਸ ਕਰਕੇ ਇਹਦਾ ਫੈਸਲਾ ਤਾਂ ਉਲਟ ਹੋਣਾ ਹੀ ਹੋਣਾ, ਇਹ 'ਚ ਕੋਈ ਦੋ ਰਾਵਾਂ ਨਹੀਂ ਹੈਗੀ। ਤੇ ਇਹਦੀ ਕਨਫਲਿਕਟ ਜਿਹੜੀ ਆ ਉਹ ਗਰਾਊਂਡ ਲੈਵਲ ਦੇ ਉੱਤੇ ਜਿਹੜੀ ਆ ਉਹ ਵਧੂਗੀ ਆਉਣ ਵਾਲੇ ਸਮੇਂ ਦੇ ਵਿੱਚ। ਜੀ ਮੰਜਪੁਰ ਸਾਹਿਬ, ਜਿਵੇਂ ਤੁਸੀਂ ਗੱਲ ਕਰਦੇ ਹੋ ਕਿ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਦੇਣਾ ਉਹ ਜਿਹੜੀ ਕੇਸ ਦੀ ਰਿਪਰੈਜ਼ੈਂਟੇਸ਼ਨ ਹੈਗੀ ਹੈ ਉਹਦੇ ਆਧਾਰ ਦੇ ਉੱਪਰ ਦੇਣਾ, ਤਾਂ ਜੇ ਅਸੀਂ ਪਿਛਲੇ ਸਾਰੇ ਸਮੇਂ ਦਾ ਰੈਕਡ ਕੱਢ ਕੇ ਦੇਖੀਏ ਤਾਂ ਇਹੀ ਗੱਲ ਸਾਹਮਣੇ ਆਉਂਦੀ ਹੈ ਕਿ ਕੇਂਦਰ ਦੀ ਸਰਕਾਰ ਦੇ ਪ੍ਰਭਾਵ ਹੇਠ ਪੰਜਾਬ ਦੇ ਵਿੱਚ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਰਹੀਆਂ ਨੇ, ਭਾਵੇਂ ਉਹ ਅਕਾਲੀਆਂ ਦੀ ਸਰਕਾਰ ਹੋਵੇ, ਭਾਵੇਂ ਉਹ ਕਾਂਗਰਸ ਦੀ ਸਰਕਾਰ ਹੋਵੇ, ਤਾਂ ਉਹਨਾਂ ਨੇ ਹਮੇਸ਼ਾ ਸੈਂਟਰ ਦੇ ਨਾਲ ਰਲ ਕੇ ਜਿਹੜਾ ਇੱਕ ਪੰਜਾਬ ਦੇ ਜਿਹੜੇ ਹਿੱਤ ਨੇ ਉਹਨਾਂ ਨੂੰ ਸੈਂਟਰ ਦੇ ਕੋਲ ਵੇਚਿਆ ਹੀ ਹੈਗਾ। ਸੋ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ ਅੱਜ ਇਹ ਸਥਿਤੀ ਬਣ ਚੁੱਕੀ ਹੈ। ਇਹਨੂੰ ਜੇ ਕਾਨੂੰਨੀ ਤੌਰ 'ਤੇ ਅਸੀਂ ਦੇਖਣਾ ਹੋਵੇ ਕਿ ਇਹਦੇ ਵਿੱਚੋਂ ਕਿਵੇਂ ਨਿਕਲਿਆ ਜਾ ਸਕਦਾ, ਤਾਂ ਉਹਦਾ ਇੱਕ ਜੇ ਸੋਲਿਊਸ਼ਨ ਮੈਂ ਤੁਹਾਡੇ ਕੋਲੋਂ ਪੁੱਛਣਾ ਹੋਵੇ ਐਜ਼ ਅ ਵਕੀਲ, ਤੁਸੀਂ ਕੀ ਸਮਝਦੇ ਹੋ ਕਿ ਕੀ ਇਹਦਾ ਸੋਲਿਊਸ਼ਨ ਹੋ ਸਕਦਾ ਹੈ?
ਜੇ ਮੈਂ ਦੱਸਾਂ ਕਾਨੂੰਨੀ ਤੇ ਸੰਵਿਧਾਨਕ ਤੌਰ ਦੇ ਉੱਤੇ ਇੰਡੀਅਨ ਤੇ ਇੰਟਰਨੈਸ਼ਨਲ ਲਾਅ ਦੇ ਮੁਤਾਬਕ ਦਾ ਮਤਲਬ ਹੀ ਨਹੀਂ ਪੰਜਾਬ ਦਾ ਕੋਈ ਪਾਣੀ ਪੰਜਾਬ ਬਾਹਰ ਜਾਣਾ ਚਾਹੀਦਾ। ਇੱਥੇ ਤਾਂ ਸਵਾਲ ਹੀ ਹੈ ਨਹੀਂ ਵੀ ਜਾ ਸਕਦਾ ਹੈ, ਜਾ ਹੀ ਨਹੀਂ ਸਕਦਾ ਕਾਨੂੰਨ ਭਾਵੇਂ ਇੰਡੀਅਨ ਕਾਨੂੰਨ ਆ, ਕਿਉਂਕਿ ਜਿਹੜਾ ਪਾਣੀ ਹੈਗਾ ਇਹ ਸਟੇਟ ਸਬਜੈਕਟ ਹੈਗਾ। ਇੱਥੇ ਸੈਂਟਰ ਕੋਈ ਕਾਨੂੰਨ ਨਹੀਂ ਬਣਾ ਸਕਦਾ, ਜਿਵੇਂ ਸਟੇਟ ਦੀ ਮਰਜ਼ੀ ਆ ਉਵੇਂ ਵਰਤਿਆ ਜਾ ਸਕਦਾ ਹੈਗਾ। ਦੂਜੀ ਆ ਵੀ ਇਹ ਕੋਈ ਫੈਸਲਾ ਕਾਨੂੰਨ ਕਰ ਹੀ ਨਹੀਂ ਸਕਦਾ, ਇਹ ਸਿਆਸੀ ਫੈਸਲਾ ਹੈਗਾ। ਜੇ ਇਹਨੂੰ ਸੌਟ ਆਊਟ ਕਰਨਾ ਹੈਗਾ, ਇਹਨੂੰ ਸਿਆਸੀ ਤੌਰ ਦੇ ਉੱਤੇ ਹੀ ਹੱਲ ਕੀਤਾ ਜਾ ਸਕਦਾ ਹੈਗਾ। ਤੇ ਸਿਆਸੀ ਤੌਰ ਦੇ ਉੱਤੇ ਕੋਈ ਵੀ ਪਾਰਟੀ ਹੱਲ ਕਰਨਾ ਨਹੀਂ ਚਾਹੁੰਦੀ ਕਾਨੂੰਨ ਦੇ ਮੁਤਾਬਕ ਜਾ ਕੇ, ਉਹ ਇਹਨੂੰ ਵਧਾਉਣਾ ਚਾਹੁੰਦੀ, ਲਮਕਾਉਣਾ ਚਾਹੁੰਦੀ ਆ। ਜਿਹੜੇ ਕੋਈ ਵਰਗਾਂ ਦੇ ਕਨਫਲਿਕਟ ਵਧਣ ਤੇ ਉਹਦੇ ਵਿੱਚੋਂ ਆਪਣੀ ਜਿਹੜੀ ਆ ਉਹ ਪੋਲੀਟਿਕਸ ਉਹ ਜਾਰੀ ਰੱਖ ਸਕਣ। ਉਹਨਾਂ ਦਾ ਹੱਲ ਕਰਨ ਤੱਕ ਕੋਈ ਹੈ ਨਹੀਂ ਗਾ। ਹੱਲ ਤਾਂ ਇਹਦਾ ਹੋਇਆ ਹੀ ਪਿਆ ਆ। ਜੇ ਕਾਨੂੰਨ ਦੀਆਂ ਨਜ਼ਰਾਂ ਅਨੁਸਾਰ ਦੇਖੀਏ ਤਾਂ ਇਹਦਾ ਹੋਰ ਕਿਸੇ ਸਟੇਟ ਦਾ ਕੋਈ ਰਾਈਟ ਹੈ ਹੀ ਨਹੀਂ ਜੀ। ਕੋਈ ਵੀ ਕਾਨੂੰਨੀ ਹੱਲ ਕਾਨੂੰਨ ਦੇ ਮੁਤਾਬਕ ਹੈ ਹੀ ਨਹੀਂ, ਕਿਸੇ ਦਾ ਰਾਈਟ ਹੀ ਹੈ ਨਹੀਂ ਜੀ। ਮੰਜਪੁਰ ਸਾਹਿਬ, ਪਰ ਫਿਰ ਵੀ ਜਿਹੜਾ ਵਰਤਾਰਾ ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਿਆ ਜਾਂ ਜਿਹੜੀ ਅੱਜ ਸਿਚੁਏਸ਼ਨ ਬਣੀ ਹੋਈ ਹੈ, ਉਹ ਜਿਨ੍ਹਾਂ ਹਾਲਾਤਾਂ ਦੇ ਵਿੱਚ ਬਣੀ ਹੋਈ ਹੈ ਉਹ ਇਸੇ ਗੱਲ ਵੱਲ ਇਸ਼ਾਰਾ ਕਰਦੇ ਆ ਕਿ ਜਿਹੜਾ ਇਹ ਘਟਨਾਕ੍ਰਮ ਚੱਲ ਰਿਹਾ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਹਿੱਤ ਦੇ ਵਿੱਚ ਨਹੀਂ ਹੋਵੇਗਾ। ਪੰਜਾਬ ਨੂੰ ਹੋਰ ਨੁਕਸਾਨ ਜਿਹੜਾ ਹੈਗਾ ਇਹਨਾਂ ਮੁੱਦਿਆਂ ਦੇ ਉੱਪਰ, ਖਾਸ ਤੌਰ 'ਤੇ ਪਾਣੀਆਂ ਦੇ ਮੁੱਦਿਆਂ ਦੇ ਉੱਪਰ ਉਹ ਝੱਲਣ ਦੀ ਜੋ ਦ੍ਰਿਸ਼ ਬਣਦਾ ਜਾ ਰਿਹਾ ਹੈ ਉਹ ਇਸੇ ਵੱਲ ਇਸ਼ਾਰਾ ਕਰਦਾ। ਸੋ ਜੇ ਅਸੀਂ ਥੋੜ੍ਹਾ ਜਿਹਾ ਚੋਣਾਂ ਦੇ ਵੱਲ ਵੀ ਨਜ਼ਰ ਮਾਰ ਕੇ ਦੇਖੀਏ, ਜਿਹੜੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹੁਣ ਹੋਣੀਆਂ ਨੇ 4 ਫਰਵਰੀ ਨੂੰ, ਅਤੇ ਉਹਦੇ ਵਿੱਚ ਜੇ ਅਸੀਂ 2 ਪਾਰਟੀਆਂ ਜਿਨ੍ਹਾਂ ਦੀ ਪਹਿਲਾਂ ਵੀ ਸਰਕਾਰ ਬਣਦੀ ਰਹੀ ਹੈ ਅਤੇ ਇਸ ਵਾਰ ਜਿਹੜੀ ਤੀਜੀ ਪਾਰਟੀ ਆਮ ਆਦਮੀ ਪਾਰਟੀ ਹੈਗੀ ਹੈ ਚੋਣ ਮੈਦਾਨ ਦੇ ਵਿੱਚ, ਤਾਂ ਤੁਹਾਨੂੰ ਲੱਗਦਾ ਕਿ ਜੇ ਕੋਈ ਸਰਕਾਰ ਹੁਣ ਜਿਹੜੀ ਆਊਗੀ ਇਹਨਾਂ ਮੁੱਦਿਆਂ ਦੇ ਉੱਪਰ, ਕਿਉਂਕਿ ਖਾਸ ਤੌਰ 'ਤੇ ਪਾਣੀ ਦੇ ਮੁੱਦੇ 'ਤੇ ਪੰਜਾਬ ਦੇ ਵਿੱਚ ਪੰਜਾਬੀਆਂ ਦੇ ਵਿੱਚ ਇਸ ਵਕਤ ਜਿਹੜੀ ਜਾਗਰੂਕਤਾ ਹੈਗੀ ਹੈ ਉਹ ਪਿਛਲੇ ਸਮੇਂ ਦੇ ਨਾਲੋਂ ਕਾਫੀ ਹੱਦ ਤੱਕ ਵਧੀ ਹੈ, ਤਾਂ ਕੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇੱਦਾਂ ਦਾ ਜਿਹੜਾ ਗਰਾਊਂਡ ਵਰਕ ਹੈਗਾ ਉਹ ਤਿਆਰ ਕੀਤਾ ਜਾ ਸਕਦਾ ਹੈ, ਜਾਂ ਅਸੀਂ ਇਹ ਸੋਚ ਸਕਦੇ ਹਾਂ ਕਿ ਜਿਹੜੀ ਆਉਣ ਵਾਲੀ ਸਰਕਾਰ ਬਣੂਗੀ ਉਹ ਇਹਦੇ 'ਤੇ ਕੋਈ ਸਟਰੋਂਗ ਐਕਸ਼ਨ ਲਊਗੀ ਅਤੇ ਜਿਹੜਾ ਤੁਸੀਂ ਗੱਲ ਕਰਦੇ ਹੋ ਕਿ ਸੁਪਰੀਮ ਕੋਰਟ ਦੇ ਵਿੱਚ ਸਹੀ ਢੰਗ ਦੇ ਨਾਲ ਜਿਹੜਾ ਪੰਜਾਬ ਦਾ ਕੇਸ ਹੈ ਉਹ ਰਿਪਰੈਜ਼ੈਂਟ ਕੀਤਾ ਜਾ ਸਕਦਾ ਹੈ? ਉਹਦੇ ਦੇਖੋ ਸਰਕਾਰ ਬਣੇ ਤੇ ਪਤਾ ਲੱਗੂਗਾ, ਕਿਉਂਕਿ ਸਰਕਾਰਾਂ ਜਦੋਂ ਵੀ ਬਣਦੀਆਂ ਉਹ ਬਣਨ ਤੋਂ ਪਹਿਲਾਂ ਸਿਆਸੀ ਪਾਰਟੀਆਂ ਬਹੁਤ ਤਰ੍ਹਾਂ ਦੇ ਵਾਅਦੇ ਤੇ ਗੱਲਾਂ ਕਰਦੀਆਂ। ਅਕਾਲੀ ਦਲ ਵੀ ਜਦੋਂ ਬੇਅੰਤ ਸਿੰਘ ਦੀ ਸਰਕਾਰ ਤੋਂ ਬਾਅਦ 97 ਚ ਬਣੀ ਸੀ ਤੇ ਪੁਲਿਸ ਮੁਕਾਬਲਿਆਂ ਦੇ ਦੋਸ਼ੀਆਂ ਨੂੰ, ਪੁਲਿਸ ਵਾਲਿਆਂ ਨੂੰ ਸਜ਼ਾ ਦੇਣ, ਪਾਣੀਆਂ ਦੇ ਬੋਲੀਆਂ ਦੇ ਇਰਾਦੇ ਤੇ ਬਣੀ ਸੀ। ਲੋਕਾਂ ਨੇ ਬਹੁਤ ਵੱਡਾ ਸਪੋਰਟ ਕੀਤਾ ਸੀ, ਪਰ ਉਹ ਹੋਇਆ ਉਹਦੇ ਤੋਂ ਸਾਰਾ ਜਾ ਕੇ ਦਿੱਲੀ ਦੀਆਂ ਨੀਤੀਆਂ ਦੇ ਮੁਤਾਬਕ ਜਿਹੜੇ ਪੁਲਿਸ ਵਾਲੇ ਸੀਗੇ ਸੈਣੀ ਵਰਗੇ ਉਹਨਾਂ ਨੇ DGP ਲਾਏ ਤੇ ਹਰਿਆਣਾ ਨੂੰ ਪਾਰਟੀ ਦਾ ਸੀਨੀਅਰ ਲੀਡ ਪ੍ਰਧਾਨ ਲਾਇਆ। ਉਹ ਜਿੰਨੇ ਪੁਲਿਸ ਵਾਲੇ ਸੀ ਉਹਨਾਂ ਨੂੰ ਡਿਪੈਂਡ ਕਰਵਾਉਣ ਲਈ ਸਪੈਸ਼ਲ ਜਿਹੜੀਆਂ ਟੀਮਾਂ ਬਣਾਈਆਂ ਗਈਆਂ, ਵਕੀਲਾਂ ਦੀਆਂ ਫੀਸ ਸਾਹਿਬ ਤੇ ਮਹਿੰਗੇ ਵਕੀਲ ਉਹਨਾਂ ਦੇ ਵਾਸਤੇ ਕੀਤੇ ਗਏ। ਇਹ ਜਿਹੜਾ ਕੰਟੀਜੈਂਟ ਫੰਡ ਹੁੰਦਾ ਉਹ ਉਹਨਾਂ ਦੀ ਪਰਿਵਾਰਾਂ ਦੇ ਵਸੇਰਿਆਂ ਲਈ ਜਿਹੜਾ ਕੀਤਾ ਗਿਆ, ਉਹਨਾਂ ਨੂੰ ਭਾਵੇਂ ਤਨਖਾਹਾਂ ਨਹੀਂ ਸੀ ਮਿਲਦੀਆਂ, ਸਸਪੈਂਸ। ਸੋ ਬਿਲਕੁਲ ਅਕਾਲੀ ਦਲ ਨੇ ਉਹਦੇ ਉਲਟ ਜਾ ਕੇ ਕੀਤਾ ਤੇ ਇਹੀ ਕੁਛ ਕਾਂਗਰਸ ਨੇ ਕੀਤਾ। ਇਹੀ ਕੁਝ ਜੇ ਤੁਸੀਂ ਕਹੋ ਕੋਈ ਤੀਜੀ ਪਾਰਟੀ ਜਾਂ ਆਮ ਆਦਮੀ ਪਾਰਟੀ ਆ ਜਾਊਗੀ, ਇਸ ਤੋਂ ਬਿਹਤਰ ਬਹੁਤਾ ਕੁਝ ਨਹੀਂ ਹੋ ਸਕਦਾ, ਕਿਉਂਕਿ ਕੋਈ ਵੀ ਇਲੈਕਟੋਰਲ ਸਿਸਟਮ ਦੇ ਵਿੱਚ ਜਿਹੜੀ ਪਾਰਟੀ ਹੈਗੀ ਹੈ ਉਹਨੇ ਜੋ ਸਟੇਟ ਦੀ ਪਾਲਿਸੀ ਦੇ ਤਹਿਤ ਜੋ ਤੈਅ ਹੁੰਦਾ ਉੱਥੋਂ ਦਿੱਲੀ ਤੋਂ ਤੈਅ ਹੋਣਾ ਉਹਦੇ ਮੁਤਾਬਕ ਹੀ ਚੱਲਣਾ। ਜਿਹੜਾ ਨਹੀਂ ਚੱਲੂਗਾ ਉਹਨਾਂ ਨੇ ਸਰਕਾਰ ਤੋੜ ਦੇਣੀ ਹੈ। ਕਿ ਹੈ ਉਹਦੇ 'ਚ ਇਹ ਹੈ ਵੀ ਜਿਹੜਾ ਕੋਈ ਖੜੂਗਾ ਉਹਦੀਆਂ ਲੱਤਾਂ ਭਾਰ ਝੱਲਦੀਆਂ ਹੋਣੀਆਂ। ਜਿਹੜੇ ਬਹੁਤ ਸਾਰੇ ਮੁੱਦੇ ਹੈਗੇ, ਜਿਵੇਂ ਪਾਣੀਆਂ ਦਾ ਮੁੱਦਾ ਹੈਗਾ, ਇਹ ਵੱਡੇ ਪੱਧਰ ਦੇ ਉੱਤੇ ਨਵੀਂ ਸਰਕਾਰ ਦੇ ਗੱਲ ਦੇ ਵਿੱਚ ਇੱਕ ਗੱਲ ਦੀ ਹੱਡੀ ਬਣੂਗਾ ਵੀ ਉਹ ਪੰਜਾਬ ਦੇ ਹਿੱਤ ਲਈ ਫੈਸਲਾ ਲੈ। ਨਾ ਅਕਾਲੀ ਦਲ ਨੇ ਲਿਆ ਹੈਗਾ, ਨਾ ਕਾਂਗਰਸ ਨੇ ਲਿਆ, ਨਾ ਆਮ ਆਦਮੀ ਆਈ ਇਹਦੇ ਕੋਲ ਲਿਆ ਜਾਣਾ। ਪਰ ਇਹ ਜ਼ਰੂਰ ਆ ਵੀ ਹੁਣ ਦੂਜੇ ਪਾਸੇ ਜੇ ਆਮ ਆਦਮੀ ਮੰਨ ਲਓ ਜਿਹੜੀ ਸੁਭਾਅ ਨਾਲ ਕਹਿੰਦੇ ਆ ਕਈ ਸਰਵੇਖਣ ਵੀ ਆ ਸਕਦੀ ਹੈ, ਤੇ ਫਿਰ ਅਕਾਲੀ ਦਲ ਵਿਰੋਧ ਦੇ ਵਿੱਚ ਹੋਊਗਾ ਤੇ ਅਕਾਲੀ ਦਲ ਵੱਡੇ ਪੱਧਰ ਤੇ ਕਹੂਗਾ ਦੇਖੋ ਜੀ ਅਸੀਂ ਤਾਂ ਐਂ ਕਰਤਾ ਸੀ, ਇੰਨਾ ਕੋਈ ਨਹੀਂ ਹੋਇਆ, ਜਦਕਿ ਅਕਾਲੀ ਦਲ ਵੀ ਕਚਹਿਰੇ ਦੇ ਵਿੱਚ ਹੀ ਖੜਦਾ ਹੈਗਾ। ਸੋ ਨਵੀਆਂ ਸਫਬੰਦੀਆਂ ਜਿਹੜੀਆਂ ਪੋਸਟ ਇਲੈਕਸ਼ਨ ਜਿਹੜੀ ਆ ਪੰਜਾਬ ਦੇ ਵਿੱਚ ਹੋਊਗੀ, ਇੱਕ ਨਵੇਂ ਤਰ੍ਹਾਂ ਦੀ ਰਾਜਨੀਤੀ ਲਈ ਵੀ ਰਾਹ ਖੁੱਲੂਗਾ ਤੇ ਇਹਦੇ 'ਚ ਬੜਾ ਗੁੰਝਲਦਾਰ ਵੀ ਹੋ ਸਕਦਾ। ਹੱਲ ਕਰਨ ਦੇ ਹੱਲ ਤਾਂ ਹੀ ਹੋ ਸਕਦਾ ਕਿ ਸੈਂਟਰਲ ਗੌਰਮੈਂਟ ਜਿਹੜੀ ਆ ਉਹ ਇਹਨੂੰ ਸਹੀ ਉਹਦੇ ਮਨ 'ਚ ਹੋਏ ਵੀ ਹਾਂ ਵਾਕਈ ਹੀ ਅਸੀਂ ਇਹ ਮਸਲੇ ਹੱਲ ਕਰਕੇ ਤੇ ਕੋਈ ਸਹੀ ਪਾਸੇ ਦਿਸ਼ਾ ਵੱਲ ਨਹੀਂ ਜਾਣਾ ਹੈਗਾ। ਪਰ ਕਿਉਂਕਿ ਸੈਂਟਰ ਗੌਰਮੈਂਟ
ਜੇ ਸਾਥ ਨਾਲ ਲੋਕਾਂ ਨੇ ਬਣਾਈ ਸੀ ਉਹ ਨਹੀਂ ਆਸਾਂ ਪੂਰੀਆਂ ਹੋਣੀਆਂ, ਉਹ ਸਗੋਂ ਇਹੋ ਜਿਹੇ ਕਨਫਲਿਕਟ ਬਾਰਡਰ ਸਟੇਟ ਦੇ ਵਿੱਚ ਵਧਾ ਕੇ ਤੇ ਉਸ ਪਾਸੇ ਵੱਲ ਨੂੰ ਜਿਹੜਾ ਉਹ ਲੈ ਕੇ ਜਾਊਗੀ, ਕਿਉਂਕਿ ਬਾਂਦਰ ਦੇ ਹੱਥ ਤਲਵਾਰ ਆਈ ਹੋਈ ਆ ਸੈਂਟਰ ਦੇ ਵਿੱਚ, ਤੇ ਉਹਨਾਂ ਕੋਲ ਤੁਸੀਂ ਕਹੋ ਵੀ ਹੁਣ ਉਹ ਕੋਈ ਹੱਲ ਕਰ ਦੇਣਗੇ ਤਾਂ ਇਹਦੀ ਬਹੁਤੀ ਸੰਭਾਵਨਾ ਨਹੀਂ ਲੱਗਦੀ। ਉਹ ਆਪਣਾ ਰਾਜ ਕਾਇਮ ਕਰਨ ਲਈ ਤੇ ਕੁਛ ਵੀ ਜਿਹੜਾ ਉਹ ਕਰ ਸਕਦੇ ਹੈਗੇ। ਜਿੱਥੋਂ ਤੱਕ ਸਿੱਖਾਂ ਦੀ ਗੱਲ ਹੈਗੀ, ਸਿੱਖਾਂ ਨੂੰ ਉਸ ਤਰ੍ਹਾਂ 84 ਵਰਗੇ ਹਾਲਾਤ ਤਾਂ ਹੈ ਨਹੀਂ ਕਿ ਸ਼ਹੀਦ ਨੌਜਵਾਨਾਂ ਨੂੰ, ਸ਼ਹੀਦ ਲੀਡਰਸ਼ਿਪ ਨੂੰ ਜਿਹੜੀ ਆ ਵਰਲਡ ਲੈਵਲ ਦੇ ਉੱਤੇ ਸਮੇਤ ਪੰਜਾਬ ਤੇ ਭਾਰਤ ਤੇ ਵਿਦੇਸ਼ਾਂ ਤੇ ਵਸਦੇ ਉਹਨਾਂ ਨੂੰ ਕੋਈ ਕੋਆਰਡੀਨੇਸ਼ਨ ਜਿਹੜੀ ਕਰਨੀ ਚਾਹੀਦੀ, ਤਾਂ ਜੋ ਇਹਦੇ 'ਚ ਅਸੀਂ ਸਟੇਟ ਦੇ ਮੁਤਾਬਕ ਰਿਐਕਟ ਨਾ ਕਰੀਏ, ਅਸੀਂ ਆਪਣੇ ਪੋਜ਼ਿਟਿਵ ਜੋ ਸਾਡਾ ਪ੍ਰੋਗਰਾਮ ਹੋਵੇ ਉਹਦੇ ਮੁਤਾਬਕ ਅਸੀਂ ਐਕਟ ਕਰੀਏ ਜੀ। ਜ਼ਿਆਦਾ ਕਰਕੇ ਇਲੈਕਸ਼ਨ ਦੇ ਵਿੱਚ ਜਿਹੜਾ ਆਪਣਾ ਸਮਾਂ ਜ਼ਿਆਦਾ ਖਰਾਬ ਕਰਦੇ, ਸਾਨੂੰ ਆਪਣਾ ਐਕਸ਼ਨ ਪ੍ਰੋਗਰਾਮ ਜਿਹੜਾ ਉਹ ਲਿਖਣਾ ਚਾਹੀਦਾ ਜੀ। ਬਿਲਕੁਲ ਮਨਪੁਰ ਸਾਹਿਬ, ਜਿਵੇਂ ਤੁਸੀਂ ਕਿਹਾ ਉਹ ਇੱਕ ਠੀਕ ਗੱਲ ਹੈਗੀ ਹੈ, ਪਰ ਜਦੋਂ ਅਸੀਂ ਇਹ ਸਾਰੀ ਸਿਚੁਏਸ਼ਨ ਦੇਖਦੇ ਹਾਂ ਤਾਂ ਉਹ SYL ਦਾ ਮੁੱਦਾ ਹੋ ਗਿਆ, ਚੋਣਾਂ ਦਾ ਮੁੱਦਾ ਹੋ ਗਿਆ, ਜਾਂ ਅਸੀਂ ਪਹਿਲਾਂ ਡਿਸਕਸ ਕਰਕੇ ਹਟੇ ਹਾਂ ਕਿ ਸਿੱਖ ਨੌਜਵਾਨਾਂ ਨੂੰ, ਸਿੱਖ ਐਕਟਿਵਿਸਟ ਨੂੰ ਕਿਵੇਂ ਨਿਸ਼ਾਨਾ ਬਣਾਉਣ ਦੀ ਜਿਹੜੀ ਗੱਲ ਹੈਗੀ ਹੈ ਉਹ ਪਿਛਲੇ ਸਮੇਂ ਤੋਂ ਹੀ ਲਗਾਤਾਰ ਚੱਲੀ ਆ ਰਹੀ ਹੈ। ਸੋ ਖਾਸ ਤੌਰ 'ਤੇ ਜਦੋਂ ਕੋਈ ਜੇ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਦੀ ਸਿਚੁਏਸ਼ਨ ਬਣਦੀ ਹੈ, ਜਾਂ ਜਿਵੇਂ ਸੁਪਰੀਮ ਕੋਰਟ ਨੇ ਹੀਅਰਿੰਗ ਪਾਈ ਹੈ 15 ਮਾਰਚ ਦੀ, ਤਾਂ ਉਦੋਂ ਕੋਈ ਫੈਸਲਾ ਆਉਂਦਾ, ਸੁਪਰੀਮ ਕੋਰਟ ਇਹਨੂੰ ਇੰਪਲੀਮੈਂਟ ਕਰਨ ਦੀ ਸਰਕਾਰ ਨੂੰ ਅੱਗੇ ਕੋਈ ਉਹ ਕਰਦੀ ਹੈ ਤੇ ਸਰਕਾਰ ਵੱਲੋਂ ਕੋਈ ਫੈਸਲਾ ਲਿਆ ਜਾਂਦਾ, ਤਾਂ ਕੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਿੱਖ ਨੌਜਵਾਨ ਹੋਣਗੇ, ਖਾਸ ਕਰਕੇ ਜੇ ਅਸੀਂ ਉਹਨਾਂ ਦੀ ਗੱਲ ਕਰੀਏ, ਜਿਹੜੇ ਸਟੈਂਡ ਲੈਣਗੇ ਇਸ ਇਸ਼ੂ ਦੇ ਉੱਪਰ ਪੰਜਾਬ ਦੇ ਵਿੱਚ, ਇੰਡੀਵਿਜੂਅਲਸ ਹੀ ਮੈਜੋਰਿਟੀ ਦੇ ਤੌਰ 'ਤੇ ਜੇ ਅਸੀਂ ਦੇਖਣਾ ਹੋਵੇ, ਜਿਵੇਂ ਤੁਸੀਂ ਮੈਂਸ਼ਨ ਕਰ ਰਹੇ ਹੋ ਕਿ ਸਿਆਸੀ ਪਾਰਟੀਆਂ ਦਾ ਤਾਂ ਜਿਹੜਾ ਵਰਤਾਰਾ ਉਹ ਇੱਕ ਸੈਂਟਰ ਦੇ ਨਾਲ ਮਿਲ ਕੇ ਚੱਲਣ ਦਾ ਹੈਗਾ, ਤਾਂ ਜਿਹੜੇ ਉਹ ਇੰਡੀਵਿਜੂਅਲਸ ਹੋਣਗੇ ਉਹਨਾਂ ਲਈ ਤੁਸੀਂ ਕੀ ਅੱਜ ਦੇ ਸਮੇਂ ਦੇ ਵਿੱਚ ਸੋਚਦੇ ਹੋ ਕਿ ਉਹ ਕਿਸ ਹਿਸਾਬ ਨਾਲ ਇਹਨੂੰ ਡੀਲ ਕਰ ਸਕਦੇ ਨੇ, ਜਾਂ ਉਹ ਜੋ ਉਹਨਾਂ ਦਾ ਤਰੀਕਾ ਹੋਣਾ ਚਾਹੀਦਾ ਉਹ ਕਿਸ ਹਿਸਾਬ ਦਾ ਹੋਣਾ ਚਾਹੀਦਾ? ਦੇਖੋ, ਜਿਹੜਾ ਤਰੀਕਾ ਤਾਂ ਜਿਹੜਾ ਜਾਂ ਪੈਂਤੜਾ ਜਿਹੜਾ ਹੈਗਾ ਉਹ ਤਾਂ ਸਮੇਂ ਮੁਤਾਬਕ ਹੀ ਤੈਅ ਹੋ ਸਕਦਾ। ਜਿਸ ਤਰ੍ਹਾਂ ਦਾ ਸਰਕਾਰ ਵੱਲੋਂ ਜਾਂ ਸੁਪਰੀਮ ਕੋਰਟ ਵੱਲੋਂ ਆਰਡਰ ਹੋਊਗਾ ਉਹਦੇ ਹਿਸਾਬ ਦੇ ਨਾਲ ਉਹਦੀ ਮੁਖਾਲਫਤ ਜਿਹੜੀ ਕਰਨੀ ਬਣਦੀ ਹੈਗੀ। ਨਾਲ ਦੀ ਨਾਲ ਆਪਣਾ ਕੇਸ ਵੀ ਸਾਰਾ ਉਹ ਵੀ ਇੰਟਰਨੈਸ਼ਨਲ ਕਮਿਊਨਿਟੀ ਦੇ ਅੱਗੇ ਰੱਖਣ ਦੀ ਜਿਹੜੀ ਉਹ ਵੱਡੀ ਗੱਲ ਹੈਗੀ ਹੈ। ਤੇ ਜਿਹੜੀ ਇਹਦੇ ਬਾਰੇ ਹੁਣ ਮੈਂ ਕੋਈ ਫੇਸਬੁੱਕ ਉਹ ਨਹੀਂ ਕਰ ਸਕਦਾ। 15 ਮਾਰਚ ਨੂੰ ਫੈਸਲਾ ਹੋ ਜੂ, 11 ਮਾਰਚ ਨੂੰ ਇਲੈਕਸ਼ਨ ਦੀ ਉਹ ਗਿਣਤੀ ਹੋਣੀ ਆ, ਉਦੋਂ ਤੱਕ 11 ਸ਼ਾਮ ਨੂੰ ਸਰਕਾਰ ਕਲੀਅਰ ਹੋ ਜਾਣੀ ਹੈ। ਉਹ ਸਰਕਾਰ ਕਿਹੜੀ ਬਣਦੀ ਉਹ ਵੀ ਇਫੈਕਟ ਕਰੂਗੀ 15 ਮਾਰਚ ਦੇ ਫੈਸਲੇ ਨੂੰ। ਤੇ ਇਹਦੇ 'ਚ ਹੁਣ ਜੇ ਵਾਲੀ ਗੱਲ ਹੋ ਜਾਂਦੀ ਵੀ ਜੇ ਅਕਾਲੀ ਭਾਜਪਾ ਦੁਆਰੇ ਆ ਜਾਂਦੇ ਫਿਰ ਉਹ ਫੈਸਲਾ ਲਟਕ ਵੀ ਸਕਦਾ ਵੀ ਥੋੜ੍ਹਾ ਹੋਰ ਲਟਕਾ ਲਓ। ਇੱਕ ਹੋਰ ਸਰਕਾਰ ਆਉਂਦੀ ਹੈ ਜਿਹੜੀ ਭਾਜਪਾ ਦੀ ਦਿੱਲੀ ਗਵਰਨਮੈਂਟ ਦੇ ਮੁਤਾਬਕ ਉਹਦੀਆਂ ਨੀਤੀਆਂ ਲਾਗੂ ਕਰਨ ਵਾਲੀ ਨਹੀਂ ਹੁੰਦੀ, ਫਿਰ ਫੈਸਲਾ ਖਿਲਾਫ ਹੋਊਗਾ, ਫਿਰ ਕਨਫਲਿਕਟ ਹੋ ਕੇ ਉਹ ਸਰਕਾਰ ਵੀ ਸੋਚੀ ਜਾ ਸਕਦੀ ਹੈ। ਜੇ ਕੋਈ ਸਰਕਾਰ ਚੰਗਾ ਫੈਸਲਾ ਲੈਣ ਦੀ ਗੱਲ ਕਰੂਗੀ ਜਾਂ ਵਾਕਈ ਕੋਈ ਸੁਪਰੀਮ ਕੋਰਟ 'ਚ ਕੋਈ ਐਸਾ ਕੰਮ ਕਰੂਗੀ, ਸਹੀ ਰਿਪਰੈਜ਼ੈਂਟੇਸ਼ਨ ਦਊਗੀ, ਉਹ ਫਿਰ BJP ਦੇ ਨਾਲ ਕਨਫਲਿਕਟ ਹੋਊਗੀ, ਸਰਕਾਰ ਵੀ ਤੋੜੀ ਜਾ ਸਕਦੀ ਹੈ। ਸੋ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਬਣਦੇ, ਜੇ ਨੌਜਵਾਨਾਂ ਵਾਸਤੇ ਤੁਸੀਂ ਗੱਲ ਕਹੀ, ਨੌਜਵਾਨਾਂ ਨੂੰ ਤਾਂ ਜਾਗਰੂਕ ਹੋਣਾ ਚਾਹੀਦਾ। ਉਹਨਾਂ ਨੂੰ ਸਭ ਤੋਂ ਵੱਡੀ ਗੱਲ ਆਪਣੀ ਗੁਰੂ ਦੇ ਨਾਲ ਜੁੜਨਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਹੀ ਪ੍ਰਕਾਸ਼ ਲੈ ਕੇ ਸਾਨੂੰ ਦੂਜੀ ਦੁਨੀਆ ਦਾ ਗਿਆਨ ਜਿਹੜਾ ਉਹ ਸਹੀ ਉਹ ਐਨਕ ਲਾ ਕੇ ਸਾਨੂੰ ਉਹਨਾਂ ਨੂੰ ਦੇਖਣਾ ਚਾਹੀਦਾ। ਲਾਮਬੰਦੀ ਬਹੁਤ ਜ਼ਰੂਰੀ ਹੈ, ਜਿਸ ਸਹਿਜਤਾ ਤੇ ਗੰਭੀਰਤਾ ਦੀ ਜਿਹੜੀ ਵੱਡੀ ਲੋੜ ਹੈਗੀ ਆ। ਉੱਥੇ ਬਣੇ ਤੇ ਜਿਹੜੀ ਸਿਰਫ ਨਾਅਰੇਬਾਜ਼ੀ ਦੀ ਸਿਆਸਤ ਉਹਦੇ ਤੋਂ ਉੱਪਰ ਉੱਠ ਕੇ ਤੇ ਸਾਨੂੰ ਆਪਣਾ ਜਿਹੜੀ ਜਥੇਬੰਦ ਹੋਣ ਦੀ ਲੋੜ ਹੈ, ਲੋਕਲ ਲੈਵਲ ਦੇ ਉੱਤੇ ਵੀ ਤੇ ਵੱਡੇ ਪੱਧਰਾਂ ਦੇ ਉੱਤੇ ਵੀ। ਜੀ ਬਿਲਕੁਲ। ਮੰਚਪੁਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਅੱਜ ਦਾ ਜਿਹੜਾ ਸਾਡੇ ਸ਼ੋਅ ਦਾ ਸਮਾਂ ਹੈਗਾ ਉਹ ਹੁਣ ਸਮਾਪਤੀ ਦੇ ਵੱਲ ਜਾ ਰਿਹਾ, ਤੇ ਤੁਹਾਡੇ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣਾ ਸਮਾਂ ਕੱਢਿਆ ਤੇ ਇਹਨਾਂ ਇਸ਼ੂਜ਼ ਦੇ ਉੱਪਰ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਨੇ। ਸੋ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।